ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਸੁਣਨ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਰਮਜੀਤ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ। ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 3 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਆਈ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਨਾਲ ਸੰਪਰਕ ਕਰੋ। ਕਾਲ 408-272-2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜਲ, ਗੁਰਪਾਲ ਸਿੰਘ ਸੋਹਲ ਕਲੋਵਿਸ, ਜ਼ੈਂਡਰ ਮਾਰਗੇਜ ਅਤੇ ਰੀਅਲ estate, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਪ੍ਰਿਤਪਾਲ ਸਿੰਘ ਅਟਵਾਲ ਐਲ ਗਰੋਵ। ਕੋਲੀਆ ਟਰੱਕ ਡਰਾਈਵਿੰਗ ਸਕੂਲ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਟਰੀਅਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰਦੇ ਹਨ। ਟੀਮ ਡਰਾਈਵਰ ਨੂੰ 70 ਸੈਂਟ ਅਤੇ ਸੋਲੋ ਡਰਾਈਵਰ ਨੂੰ 60 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000 ਤੇ ਕੁਲਤਾਰ ਸਿੰਘ ਬੀਸਲਾ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 4087227698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਖਬਰਾਂ ਤੋਂ ਪਹਿਲਾਂ ਕੱਲ੍ਹ ਨੂੰ ਬੰਦੀ ਛੋੜ ਦਿਵਸ, ਦੀਵਾਲੀ ਵੀ ਆ। ਸਾਰਿਆਂ ਨੂੰ ਜਿੰਨੇ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਆ ਸਾਰਿਆਂ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ। ਤੇ ਜੱਗੀ ਜੌਲ ਨੂੰ ਵੀ ਕੱਲ੍ਹ ਨੂੰ 4 ਸਾਲ ਹੋ ਜਾਣੇ ਆ ਅਰੈਸਟ ਕੀਤੇ ਨੂੰ। ਉੱਥੇ ਦੀ ਜ਼ਾਲਮ ਸਰਕਾਰ ਨੂੰ 4 ਸਾਲ ਹੋ ਗਏ। ਦੇਖੋ ਵੀ ਪਤਾ ਨਹੀਂ ਕਿੰਨੇ ਝੂਠੇ ਕੇਸ ਪਾਏ, ਕਿਸੇ 'ਚ ਪ੍ਰੂਵ ਨਹੀਂ ਕਰ ਸਕੇ। ਸੋ ਇਸੇ ਤਰ੍ਹਾਂ ਹਰ ਰੋਜ਼ ਤੁਸੀਂ ਪੰਜਾਬੀ ਰੇਡੀਓ USA ਦੇ ਉੱਪਰ ਯੂਬਾ ਸਿਟੀ ਨਗਰ ਕੀਰਤਨ ਹੋ ਰਿਹਾ ਤੇ ਸ਼ਾਮਾਂ ਨੂੰ ਜਿਹੜੇ ਲਾਈਵ ਜਿਹੜੇ ਪ੍ਰੋਗਰਾਮ ਆ, ਲਾਈਵ ਜਿਹੜੇ ਦੀਵਾਨ ਚੱਲ ਰਹੇ ਆ ਉਹ ਤੁਸੀਂ ਸੁਣ ਰਹੇ ਹੋ। ਤੇ ਸ਼ੁੱਕਰ, ਸ਼ਨੀਚਰ, ਐਤਵਾਰ ਨੂੰ ਜਿਹੜੀ ਪੰਜਾਬੀ ਰੇਡੀਓ USA ਦੀ ਟੀਮ ਉੱਥੇ ਪਹੁੰਚੂਗੀ ਤੇ ਤੁਸੀਂ ਜ਼ਰੂਰ ਸਾਡੇ ਉੱਥੇ ਜਿਹੜਾ ਬੂਥ ਹੈਗਾ ਉੱਥੇ ਆ ਕੇ ਸਾਨੂੰ ਸਾਰਿਆਂ ਨੂੰ ਮਿਲ ਕੇ ਜਾਇਓ ਜੀ। ਤੇ ਸ਼ਨੀਚਰਵਾਰ ਨੂੰ ਜਿਹੜਾ ਅਪਡੇਟ ਅਮਰੀਕਾ ਜਿਹੜਾ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਹੁੰਦਾ ਹੈ, ਉਸ ਦੇ ਲਈ ਇਮੀਗ੍ਰੇਸ਼ਨ ਦੇ ਅਟਰਨੀ ਜਿਹੜੇ ਜੇ ਟਰਕੀ ਨਾ ਉਹ ਬੂਥ ਦੇ ਉੱਤੇ ਆਉਣਗੇ ਤੇ ਆਪਾਂ ਉੱਥੋਂ ਉਸ ਪ੍ਰੋਗਰਾਮ ਨੂੰ ਲਾਈਵ ਪੇਸ਼ ਜਿਹੜਾ ਉਹ ਕਰਾਂਗੇ। ਤੇ ਜੇ ਕਿਸੇ ਨੇ ਆ ਕੇ ਉੱਥੇ ਉੱਦਾਂ ਗੱਲਬਾਤ ਉਹਨਾਂ ਦੇ ਨਾਲ ਕਰਨੀ ਹੋਵੇ, ਇਹ ਨਹੀਂ ਵੀ ਆਪਾਂ ਫਾਈਲਾਂ ਪੇਪਰ ਲੈ ਆਉਣੇ ਆ, ਪਰ ਉੱਦਾਂ ਜਿਹੜੇ ਆ ਛੋਟੇ ਮੋਟੇ ਜਿਹੜੇ ਸਵਾਲ ਦੇ ਜਵਾਬ ਜਿਹੜੇ ਉਹ ਤੁਹਾਡੇ ਕੋਲ ਤੁਹਾਨੂੰ ਉਹ ਜਿਹੜੇ ਉੱਥੇ ਦੇ ਜੀ। ਸੈਚਰਡੇ ਸੰਡੇ ਉਹ ਦੋਨੋਂ ਦਿਨ ਉੱਥੇ ਰਹਿਣਗੇ। ਆਪਾਂ ਕੋਸ਼ਿਸ਼ ਕਰਾਂਗੇ ਉਹ ਦੋਨੋਂ ਦਿਨ ਉੱਥੇ ਰਹਿਣ ਜੀ। ਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਵੇਰੇ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਸੀ ਵੀ ਵਰਜੀਨੀਆ ਦੇ ਵਿੱਚ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਦੀ ਪੋਜੀਸ਼ਨ ਬੜੀ ਮਾੜੀ ਹੋਈ ਆ। ਜਿਹੜੇ ਰਿਪਬਲਿਕਨ ਗਵਰਨਰ ਆ ਉਹ ਉੱਥੇ ਵਿਨ ਕਰ ਗਏ ਤੇ ਇਸੇ ਤਰ੍ਹਾਂ ਉਹ 5 ਜਿਹੜੀਆਂ ਸੀਟ ਸੀਗੀਆਂ ਹਾਊਸ ਦੀਆਂ ਉਹ ਵੀ ਜਿਹੜੇ ਰਿਪਬਲਿਕਨਸ ਆ ਉਹ ਲੈ ਗਏ। ਸਾਰੀਆਂ ਦੀਆਂ ਸਾਰੀਆਂ ਉਹਨਾਂ ਦੀਆਂ ਜਿਹੜੀਆਂ ਐਗਜ਼ਿਸਟਿੰਗ ਜਿਹੜੀਆਂ ਇਨਕੰਬੈਂਟ ਸੀਗੇ ਰਿਪਬਲਿਕਨਸ ਉਹਨਾਂ ਨੇ ਰੱਖ ਲਈਆਂ ਤੇ 5 ਉਹਨਾਂ ਨੇ ਫਲਿੱਪ ਕੀਤੀਆਂ ਹੈਗੀਆਂ। ਇਸੇ ਤਰ੍ਹਾਂ ਨਿਊ ਜਰਸੀ ਦੇ ਵਿੱਚ ਜਿਹੜੀ ਸੀਟ ਆ ਬਹੁਤ ਫਸਵੀਂ ਸੀ। ਸੋ ਡੈਮੋਕ੍ਰੇਟ ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਕਹਿੰਦੇ ਵੀ ਵਿਨ ਕਰ ਗਏ ਆ ਬਹੁਤ ਹੀ ਥੋੜ੍ਹੇ ਜਿਹੇ ਫਰਕ ਦੇ ਨਾਲ। ਉਹਨਾਂ ਨੂੰ 50.03% ਵੋਟਾਂ ਮਿਲੀਆਂ ਤੇ 49.22% ਜਿਹੜੀਆਂ ਆ ਉਹ ਜਿਹੜੇ ਰਿਪਬਲਿਕਨ ਕੈਂਡੀਡੇਟ ਸੀਗੇ ਉਹਨਾਂ ਨੂੰ ਮਿਲੀਆਂ ਹੈਗੀਆਂ ਤੇ 90% ਵੋਟਾਂ ਜਿਹੜੇ ਉੱਥੇ ਦੇ ਉਹ ਕਾਊਂਟ ਹੋ ਚੁੱਕੀਆਂ ਆ। ਪਰ ਡੈਮੋਕ੍ਰੇਟ ਖੇਮੇ ਦੇ ਵਿੱਚ ਬਹੁਤ ਸਰਪ੍ਰਾਈਜ਼ ਆ ਕਿਉਂਕਿ ਨਿਊ ਜਰਸੀ ਤੇ ਵਰਜੀਨੀਆ ਦੋਨੇ ਬਲੂ ਸਟੇਟਸ ਹੈਗੀਆਂ। ਨਿਊ ਜਰਸੀ ਦੇ ਵਿੱਚ ਤਾਂ ਕਹਿੰਦੇ ਵੀ ਜਿਹੜੇ ਰਜਿਸਟਰਡ ਵੋਟਰ ਆ ਉਹਨਾਂ ਦਾ 1 ਮਿਲੀਅਨ ਵੋਟਰਸ ਦਾ ਫਰਕ ਆ ਰਿਪਬਲਿਕਨਸ ਤੇ ਡੈਮੋਕ੍ਰੇਟਸ ਦੇ ਵਿੱਚ। ਡੈਮੋਕ੍ਰੇਟਸ 1 ਮਿਲੀਅਨ ਜ਼ਿਆਦਾ ਰਜਿਸਟਰਡ ਆ ਰਿਪਬਲਿਕਨਸ ਨਾਲੋਂ। ਜੀ। ਤੇ ਪਰ ਇਹ ਸਾਰੇ ਹੀ ਜਾਣੇ ਜਾਣਦੇ ਆ ਵੀ ਰਜਿਸਟਰਡ ਭਾਵੇਂ ਜ਼ਿਆਦਾ ਹੁਣ ਵੋਟਾਂ ਜਿਹੜੀਆਂ ਪਾਉਣ ਦੀ ਜਦੋਂ ਗੱਲ ਆਉਂਦੀ ਉਹਦੇ ਵਿੱਚ ਰਿਪਬਲਿਕਨ ਹਮੇਸ਼ਾ ਜਿਹੜੇ ਆ ਉਹਨਾਂ ਦੇ ਨਾਲੋਂ
ਬਾਜੀ ਮਾਰਦੇ ਆ, ਚਾਹੇ ਉਹ ਮਿਡ ਟਰਮ, ਗਵਰਨਟੋਰੀਅਲ ਜਾਂ ਵਿੱਚ ਵਿਚਾਲੇ ਵਾਲੀਆਂ ਜਿਹੜੀਆਂ ਇਲੈਕਸ਼ਨਸ ਕੋਈ ਵੀ ਹੋਣ। ਡੈਮੋਕ੍ਰੇਟ ਵੋਟਰ ਦੇਖਿਆ ਗਿਆ ਆ ਇਤਿਹਾਸਿਕ ਤੌਰ ਦੇ ਉੱਤੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਸਾਈਕਲ ਦੇ ਵਿੱਚ ਜ਼ਿਆਦਾ ਐਕਟਿਵ ਜਿਹੜੇ ਉਹ ਰਹਿੰਦੇ ਨੇ। ਸੋ ਫਿਲ ਮਰਫੀ ਨੂੰ ਜਿਹੜੀ ਐਸੋਸੀਏਟ ਪ੍ਰੈਸ ਆ, ਉਹਨਾਂ ਨੇ ਰੀ-ਇਲੈਕਸ਼ਨ ਦੇ ਵਿੱਚ ਜੇਤੂ ਜਿਹੜਾ ਉਹ ਜ਼ਰੂਰ ਘੋਸ਼ਿਤ ਕਰ ਦਿੱਤਾ ਹੈ, ਤੇ ਉਹ ਵਰਜੀਨੀਆ ਹਾਊਸ ਦੀਆਂ ਜਿਹੜੀਆਂ ਹਰਜੋਤ ਸਿੰਘ ਦੀ ਸੀਟ ਸੀ, ਤੇ ਜਿਸ ਦੇ ਵਿੱਚ ਉਹ ਮੈਜੋਰਟੀ ਜਿਹੜੇ ਡੈਮੋਕ੍ਰੇਟਸ ਆ ਉਹ ਲੂਜ਼ ਕਰਕੇ ਰਿਪਬਲਿਕਨਸ 50 ਕਹਿੰਦੇ ਘੱਟੋ ਘੱਟ ਜਿਹੜੀਆਂ ਸੀਟਾਂ ਆ ਆਲਰੇਡੀ ਉੱਥੇ ਜਿੱਤ ਚੁੱਕੇ, ਜਿਸ 'ਚ ਉਹਨਾਂ ਨੇ ਆਪਣੀਆਂ ਰਿਟੇਨ ਵੀ ਕੀਤੀਆਂ ਸੀ, ਤੇ ਕੁਛ ਸੀਟਾਂ ਜਿਹੜੀਆਂ ਉਹਨਾਂ ਨੇ ਫਲਿੱਪ ਕੀਤੀਆਂ ਸੀ। ਜਿਹੜੀ ਹਾਊਸ ਦੀਆਂ ਵੋਟਾਂ ਆ, ਉਹ ਅਗਲੇ ਸਾਲ ਜਿਹੜੀਆਂ ਨਵੰਬਰ ਦੇ ਵਿੱਚ ਹੋਣੀਆਂ, ਉਹ ਸਾਰੇ ਦੇ ਸਾਰੇ 400 ਤੋਂ ਵੱਧ, ਆਈ ਥਿੰਕ ਤਕਰੀਬਨ 440 439 ਸ਼ਾਇਦ ਕੁੱਲ ਸੀਟਾਂ ਨੇ, ਉਹਨਾਂ ਸਾਰਿਆਂ ਦੀਆਂ ਇਲੈਕਸ਼ਨਾਂ ਜਿਹੜੀਆਂ ਆ ਉਦਣ ਹੋਣਗੀਆਂ ਅਗਲੇ ਜਿਹੜੀਆਂ ਨਵੰਬਰ ਦੇ ਵਿੱਚ। ਫੈਡਰਲ ਜਿਹੜੀ ਰਿਜ਼ਰਵ ਦੇ ਚੇਅਰ ਜਿਹੜੀ ਜਰੋਮ ਪਾਵਲ ਜਿਹੜੇ ਆ, ਉਹਨਾਂ ਨੇ ਕਿਹਾ ਆ, ਅੱਜ ਬਿਆਨ ਦਿੱਤਾ, ਕਹਿੰਦੇ ਵੀ ਅਸੀਂ ਸਮਝ ਸਕਦੇ ਹਾਂ ਵੀ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਇਨਫਲੇਸ਼ਨ ਦੇ ਵਧਣ ਦੇ ਕਰਕੇ। ਆਰਥਿਕ ਨੀਤੀ ਦੇ ਜਿਹੜੇ ਮੁੱਖ ਬੰਦੇ ਹੈਗੇ ਨੇ, ਟੌਪ ਇਕਨੋਮਿਕ ਪੋਲਿਸੀ ਮੇਕਰ ਆ, ਉਹਨਾਂ ਨੇ ਮੰਨਿਆ ਵੀ ਇਸ ਟਾਈਮ ਜਿਹੜੇ ਮਹਿੰਗਾਈ ਦੇ ਕਰਕੇ ਬਹੁਤ ਜ਼ਿਆਦਾ ਦਬਾਅ ਉਹ ਅਮਰੀਕਨਸ ਦੇ ਉੱਤੇ ਜਿਹੜਾ ਉਹ ਪੈ ਰਿਹਾ ਹੈਗਾ ਆ। ਕਹਿੰਦੇ ਵੀ ਡਿਫਿਕਲਟੀਜ਼ ਵੱਧ ਰਹੀ ਇਨਫਲੇਸ਼ਨ ਦੇ ਨਾਲ ਬਹੁਤ ਜ਼ਿਆਦਾ ਆ, ਚਾਹੇ ਉਹ ਇੰਡੀਵਿਜੂਅਲ ਆ ਤੇ ਚਾਹੇ ਪਰਿਵਾਰ ਆ, ਤੇ ਚਾਹੇ ਨਾਲ ਦੇ ਨਾਲ ਜਿਹੜਾ ਫੂਡ ਸਪਲਾਈ ਜਿਹੜਾ ਚੇਨ ਹੈਗਾ ਆ, ਸਪਲਾਈ ਚੇਨ ਦੀ ਜਿਹੜੀ ਸਮੱਸਿਆ ਆ ਰਹੀ ਆ, ਉਸ ਨੂੰ ਲੈ ਕੇ ਵੀ ਉਹਨਾਂ ਨੇ ਜਿਹੜਾ ਉਹ ਜ਼ਿਕਰ ਕੀਤਾ। ਕੰਜ਼ਿਊਮਰ ਪ੍ਰਾਈਸ ਇੰਡੈਕਸ ਨੇ ਸ਼ੋਅ ਕੀਤਾ ਹੈ ਵੀ ਪਿਛਲੇ ਸਾਲ ਦੇ ਨਾਲੋਂ ਇਸ ਸਾਲ 5.4% ਪ੍ਰਾਈਸਿਸ ਜਿਹੜੀਆਂ ਆ ਉਹ ਵੱਧ ਚੁੱਕੀਆਂ ਹੈਗੀਆਂ ਨੇ। ਸੋ ਇਹ ਇੱਕ ਵੱਡੀ ਸਮੱਸਿਆ ਹੈ। ਜਰੋਮ ਪਾਵਲ ਨੂੰ ਅਜੇ ਹਾਲੇ ਵਿੱਚ ਵਿਚਾਲੇ ਇਹ ਲਟਕੇ ਨੇ। ਕਈ ਜਣੇ ਇਹਨਾਂ ਦੀ ਰੀਨੋਮੀਨੇਸ਼ਨ ਦੀ ਗੱਲ ਜਿਹੜੀ ਉਹ ਕਰ ਰਹੇ ਆ, ਤੇ ਕਈ ਜਣੇ ਕਹਿ ਰਹੇ ਆ ਵੀ ਫੈਡਰਲ ਰਿਜ਼ਰਵ ਦੇ ਲਈ ਨਵੇਂ ਜਿਹੜੇ ਆ ਚੇਅਰਪਰਸਨ ਜਾਂ ਵੂਮਨ ਨੂੰ ਜਿਹੜਾ ਆ ਉਹ ਲਿਆਂਦਾ ਜਾ ਸਕਦਾ ਆ। ਉਧਰ ਤੇਲ ਦੀਆਂ ਕੀਮਤਾਂ ਜਿਹੜੀਆਂ ਅੱਜ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਆ ਉਹ ਘਟੀਆਂ ਹੈਗੀਆਂ ਆ, ਉਹ ਥੋੜ੍ਹੀਆਂ ਟੰਬਲ ਕੀਤੀਆਂ ਆ। ਯੂਐਸ ਨੇ ਜਿਹੜਾ ਓਪੈਕ ਹੈਗੇ ਆ, ਉਹਨਾਂ ਦੇ ਉੱਤੇ ਦਬਾਅ ਪਾਇਆ ਆ ਵੀ ਭਾਈ ਕੱਚੇ ਤੇਲ ਨੂੰ ਕੱਢਣਾ ਥੋੜ੍ਹਾ ਜਿਹਾ ਤੇਜ਼ ਕਰੋ, ਉਸ ਨੂੰ ਜਿਹੜਾ ਆ ਉਹ ਜਿਹੜਾ ਅੱਗੇ ਕਰੋ, ਅਦਰਵਾਈਜ਼ ਕੰਮ ਜਿਹੜਾ ਆ ਉਹ ਖਰਾਬ ਜਿਹੜਾ ਹੋ ਸਕਦਾ ਹੈ। ਕਹਿੰਦੇ ਵੀ ਇੱਦਾਂ ਯੂਐਸ ਪ੍ਰੈਜ਼ੀਡੈਂਟ ਜਿਹੜੇ ਜੋ ਬਾਈਡਨ ਨੇ ਜਦ ਇਹ ਕਿਹਾ ਵੀ ਓਪੈਕ ਇਸ ਸਾਰੇ ਜਿਹੜੇ ਤੇਲ ਦੀ ਕੀਮਤ ਦੇ ਵਿੱਚ ਵਾਧੇ ਦੇ ਕਰਕੇ ਜਿਹੜਾ ਮੁੱਖ ਤੌਰ ਦੇ ਉੱਤੇ ਕਸੂਰਵਾਰ ਆ, ਉਸ ਤੋਂ ਬਾਅਦ ਜਿਹੜਾ ਵੈਸਟ ਟੈਕਸਸ ਹੈਗੇ ਆ, ਉਹਨਾਂ ਦੇ ਜਿਹੜੇ ਫਿਊਚਰਸ ਆ ਉਹ ਤਕਰੀਬਨ 2.5% ਉਹਨਾਂ ਦਾ ਸਟਾਕ ਜਿਹੜਾ ਉਹ ਡਿੱਗ ਗਿਆ, ਤੇ ਓਵਰਆਲ ਤੇਲ ਦੀ ਕੀਮਤ 80-81 ਜਿਹੜਾ ਡਾਲਰ ਆ ਪ੍ਰਤੀ ਬੈਰਲ ਦੇ ਉੱਤੇ ਜਿਹੜੀ ਉਹ ਆ ਗਈ ਆ। ਜੀ, ਅਗਲੀ ਖਬਰ ਕੋਲੋਰਾਡੋ ਤੋਂ ਆ ਰਹੀ ਆ। ਕੋਲੋਰਾਡੋ ਦੇ ਵਿੱਚ ਜਿਹੜਾ ਹੌਸਪੀਟਲਸ ਆ, ਉਹਨਾਂ ਨੇ ਹੁਣ ਲੋਕਾਂ ਨੂੰ ਕਹਿੰਦੇ ਹੌਸਪੀਟਲ 'ਚ ਐਡਮਿਟ ਕਰਨ ਤੋਂ ਨਾ ਕਰਨੀ ਸ਼ੁਰੂ ਕਰ ਦਿੱਤੀ ਆ। ਉਹ ਕਹਿੰਦੇ ਵੀ ਨਵੀਂ ਐਡਮਿਸ਼ਨ ਨਹੀਂ ਕਰਾਂਗੇ। ਕੋਵਿਡ-19 ਦੇ ਕੇਸਿਸ ਜਿਹੜੇ ਆ ਕੋਲੋਰਾਡੋ ਸਟੇਟ 'ਚ ਬਹੁਤ ਜ਼ਿਆਦਾ ਵੱਧ ਗਏ ਆ। ਗਵਰਨਰ ਜੈਰਡ ਪੌਲਸ ਜਿਹੜੇ ਹੈਗੇ ਆ ਡੈਮੋਕ੍ਰੇਟ ਉੱਥੇ ਦੇ, ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਵੀ ਪਿਛਲੇ ਵੀਕਐਂਡ ਇੱਕ ਜਾਰੀ ਕੀਤਾ ਸੀ। ਉਹਦੇ ਵਿੱਚ ਇਹ ਉਹਨਾਂ ਨੇ ਕਿਹਾ ਸੀ ਵੀ ਜਿਹੜੀ ਉੱਥੇ ਦੀ ਹੈਲਥ ਡਿਪਾਰਟਮੈਂਟ ਆ, ਉਹ ਚੈੱਕ ਕਰੇ ਜਿਹੜੇ ਹੌਸਪੀਟਲ ਜਾਂ ਉਹਨਾਂ ਦੀਆਂ ਜਿਹੜੀਆਂ ਐਮਰਜੈਂਸੀ ਡਿਪਾਰਟਮੈਂਟਸ ਹੈਗੀਆਂ, ਉਹਨਾਂ ਦੀ ਕਿੰਨੀ ਕੁ ਕਪੈਸਿਟੀ ਹੈਗੀ ਆ, ਤੇ ਜੇ ਉਹ ਕਪੈਸਿਟੀ ਨਾਲੋਂ ਵੱਧ ਆ ਤੇ ਉਹ ਜਿਹੜੇ ਹੌਸਪੀਟਲਸ ਆ ਜਾਂ ਹੈਲਥ ਡਿਪਾਰਟਮੈਂਟਸ ਆ, ਉਹ ਨਵੇਂ ਪੇਸ਼ੈਂਟਸ ਨੂੰ ਐਡਮਿਟ ਕਰਨ ਤੋਂ ਨਾ ਕਰ ਸਕਦੇ ਹੈਗੇ ਆ। ਸੋ ਇਹ ਸਿਚੁਏਸ਼ਨ ਕੋਲੋਰਾਡੋ ਦੇ ਵਿੱਚ ਕਾਫੀ ਬੈਡ ਬਣੀ ਹੋਈ ਆ। ਕੇਸਾਂ ਦੀ ਗਿਣਤੀ ਜਿਹੜੀ ਆ ਕਾਫੀ ਵੱਧ ਰਹੀ ਹੈਗੀ ਆ। ਕਹਿੰਦੇ ਵੀ 1100 ਦੇ ਕਰੀਬ ਜਿਹੜੇ ਲੋਕ ਆ ਉਹ ਕੋਲੋਰਾਡੋ ਦੇ ਵਿੱਚ ਹਸਪਤਾਲਾਂ ਦੇ ਵਿੱਚ ਹੈਗੇ ਇਸ ਟਾਈਮ। ਜੀ, ਯੂਐਸ ਸੈਨੇਟ ਦੇ ਵਿੱਚ ਇੱਕ ਵਾਰੀ ਫੇਰ ਜੌਨ ਲੂਇਸ ਵੋਟਿੰਗ ਰਾਈਟਸ ਐਕਟ ਆ, ਉਸ ਨੂੰ ਅੱਗੇ ਵਧਣ ਤੋਂ ਕਹਿੰਦੇ ਆ ਵੀ ਉਹ ਰਿਪਬਲਿਕਨਸ ਨੇ ਬਲੌਕ ਕਰ ਦਿੱਤਾ। ਸੋ ਵੋਟਿੰਗ ਰਾਈਟਸ ਬਿੱਲ ਨੂੰ ਲੈ ਕੇ ਬਹੁਤ ਵਾਰੀ ਜਿਹੜੀ ਕੋਸ਼ਿਸ਼ ਆ ਉਹ ਚੱਲ ਰਹੀ ਆ ਵੀ ਇਹ ਪਾਸ ਹੋ ਸਕੇ, ਵੀ ਫੈਡਰਲ ਪੱਧਰ ਦਾ ਇੱਕ ਢਾਂਚਾ ਕਹਿੰਦੇ ਆ ਵੀ ਉਹ ਹੋਵੇ, ਵੀ ਕੌਣ ਵੋਟ ਕਰ ਸਕਦਾ ਹੈ ਤੇ ਕੌਣ ਵੋਟ ਨਹੀਂ ਕਰ ਸਕਦਾ, ਕੀ ਜਿਹੜੀਆਂ ਚੀਜ਼ਾਂ ਉਸ ਦੇ ਲਈ ਰਿਕੁਆਇਰਮੈਂਟ ਹੋਊਗੀ। ਫਿਲਬਸਟਰ ਤੋਂ ਬਚਣ ਦੇ ਲਈ ਸੈਨੇਟ ਨੂੰ ਘੱਟੋ ਘੱਟ 60 ਵੋਟਾਂ ਦੀ ਇਸ ਦੇ ਵਿੱਚ ਜ਼ਰੂਰਤ ਰਹਿੰਦੀ ਆ,
ਪਰ ਬਹੁਤ ਇਸ ਟਾਈਮ 50-50 ਜਿਹੜਾ ਸਪਲਿਟ ਹੈਗਾ ਆ ਸੈਨੇਟ ਦੇ ਵਿੱਚ। ਸੋ ਜਿਹੜੀ ਡੈਮੋਕ੍ਰੇਟਸ ਆ ਉਹ ਇਸ ਨੂੰ ਪਾਸ ਕਰਾਉਣ ਦੇ ਵਿੱਚ ਨਾਕਾਮਯਾਬ ਹਰ ਵਾਰੀ ਜਿਹੜੇ ਉਹ ਰਹਿ ਰਹੇ ਨੇ, ਤੇ ਰਿਪਬਲਿਕਨਸ ਹਮੇਸ਼ਾ ਇਸ ਨੂੰ ਜਿਹੜਾ ਉਹ ਫੇਲ ਕਰ ਰਹੇ ਨੇ। ਕਹਿੰਦੇ ਵੀ ਇਹ ਬਾਰ-ਬਾਰ ਫੇਲ ਹੋਣ ਤੋਂ ਬਾਅਦ ਦੇ ਵਿੱਚ ਇੱਕ ਵਾਰੀ ਫੇਰ ਫਿਲਬਸਟਰ ਦੇ ਉੱਤੇ ਨੂੰ ਲੈ ਕੇ ਜਿਹੜੀ ਗੱਲਬਾਤ ਆ, ਚਰਚਾ ਜਿਹੜੀ ਉਹ ਚੱਲ ਪੈਂਦੀ ਆ ਵੀ ਜਿਹੜਾ ਫਿਲਬਸਟਰ ਆ ਉਸ ਨੂੰ ਖਤਮ ਜਿਹੜਾ ਆ ਉਹ ਕਰ ਦੇਣਾ ਚਾਹੀਦਾ ਹੈਗਾ ਆ। ਸੋ ਇਹ ਮੈਜਰ ਯੂਐਸ ਹਾਊਸ ਦੇ ਵਿੱਚ ਅਗਸਤ ਦਾ ਅਪਰੂਵ ਜਿਹੜਾ ਹੋ ਚੁੱਕਾ ਹੈਗਾ ਆ, ਪਰ ਜਿਹੜਾ ਸੈਨੇਟ ਦੇ ਵਿੱਚ ਇਸ ਨੂੰ ਪਾਸ ਹੋਣ ਦਾ ਜਿਹੜਾ ਬਹੁਤ ਜਿਹੜੀਆਂ ਮੁਸ਼ਕਿਲਾਂ ਆ ਉਹ ਆ ਰਹੀਆਂ, ਕਿਉਂਕਿ 10 ਜਿਹੜੇ ਰਿਪਬਲਿਕਨਸ ਆ ਘੱਟੋ ਘੱਟ ਉਹਨਾਂ ਦਾ ਸਾਥ ਅਜੇ ਤੱਕ ਡੈਮੋਕ੍ਰੇਟਸ ਲੈਣ 'ਚ ਨਾਕਾਮਯਾਬ ਰਹੇ ਨੇ। ਜੀ। ਅਗਲੀ ਖਬਰ ਜਿਹੜੀ ਆ ਉਹ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੂੰ ਅੱਜ ਇੱਕ ਜਦੋਂ ਰਿਪੋਰਟਰ ਨੇ ਕੁਐਸਚਨ ਪੁੱਛਿਆ ਵੀ ਭਾਈ ਇੰਨਾ ਜ਼ਿਆਦਾ ਰੌਲਾ ਪੈ ਰਿਹਾ ਵੀ ਜਿਹੜੇ ਮਾਈਗ੍ਰੈਂਟ ਫੈਮਿਲੀਜ਼ ਪ੍ਰੈਜ਼ੀਡੈਂਟ ਟਰੰਪ ਦੇ ਟਾਈਮ ਦੇ ਉੱਤੇ ਬਾਰਡਰ ਕ੍ਰਾਸ ਕਰਕੇ ਆਏ ਸੀ ਤੇ ਉਹਨਾਂ ਦੇ ਬੱਚਿਆਂ ਨੂੰ ਜਿਹੜਾ ਆ ਸੈਪਰੇਟ ਜਿਹੜਾ ਆ ਪੇਰੈਂਟਸ ਤੋਂ ਰੱਖਿਆ ਗਿਆ ਸੀ, ਤੇ ਉਹ ਜਿਹੜੇ ਆ ਉਹਨਾਂ ਨੂੰ ਤੁਸੀਂ 4 ਲੱਖ 75 4.5 ਲੱਖ ਦੇ ਕਰੀਬ ਜਿਹੜੇ ਆ ਪਰ ਫੈਮਿਲੀ ਦੇਣ ਦਾ ਤੁਹਾਡਾ ਐਡਮਿਨਿਸਟ੍ਰੇਸ਼ਨ ਜਿਹੜਾ ਹੈ ਉਹ ਗੱਲਬਾਤ ਕਰ ਰਿਹਾ ਹੈ। ਸੋ ਉਹਨਾਂ ਨੇ ਇਹ ਕਿਹਾ ਵੀ ਇਹ ਟੋਟਲੀ ਝੂਠ ਹੈਗਾ। ਸੋ ਜਿਹੜਾ ਮੇਰਾ ਐਡਮਿਨਿਸਟ੍ਰੇਸ਼ਨ ਉਹ ਇਸ ਤਰ੍ਹਾਂ ਦੀ ਕੋਈ ਸੈਟਲਮੈਂਟ ਉਹਨਾਂ ਪੇਰੈਂਟਸ ਦੇ ਨਾਲ ਨਹੀਂ ਕਰ ਰਿਹਾ ਜਿਨ੍ਹਾਂ ਦੇ ਜਿਹੜੇ ਬੱਚੇ ਆ ਉਹ ਪੇਰੈਂਟਸ ਨਾਲੋਂ ਸੈਪਰੇਟ ਕੀਤੇ ਗਏ ਸੀ ਜਦੋਂ ਉਹ ਇਲੀਗਲੀ ਬਾਰਡਰ ਕ੍ਰਾਸ ਕਰਕੇ USA ਦੇ ਵਿੱਚ ਆਏ ਸੀ। ਜੀ, ਪਰਿਵਾਰ ਜਿਹੜੇ ਕਈ ਐਡਵੋਕੇਟ ਮੰਗ ਕਰ ਰਹੇ ਸੀਗੇ ਜਦੋਂ ਇਹ ਚਰਚਾ ਜੀ ਜਿਹੜੀ ਚੱਲੀ ਸੀਗੀ ਵੀ ਇਹ ਤਾਂ ਬੜੀ ਵਧੀਆ ਗੱਲ ਆ ਵੀ ਜਿਨ੍ਹਾਂ ਪਰਿਵਾਰਾਂ ਦੇ ਨਾਲੋਂ ਬੱਚਿਆਂ ਨੂੰ ਅਲੱਗ ਕੀਤਾ ਗਿਆ ਵੀ ਕੋਈ ਨਾ ਕੋਈ ਭਰਪਾਈ ਜਿਹੜੀ ਉਹ ਹੋਣੀ ਚਾਹੀਦੀ ਆ। ਪਰ ਇਹ ਜਿਹੜਾ ਗੱਲਬਾਤ ਹੀ ਇੱਕ ਹਿਸਾਬ ਦੇ ਨਾਲ ਫੇਲ ਵਾਲੇ ਪਾਸੇ ਨੂੰ ਹੀ ਜਿਹੜੀ ਤੁਰੀ ਸੀ, ਕਿਉਂਕਿ ਕਿਸੇ ਨੇ ਵੀ ਇਸ ਦੇ ਵਿੱਚ ਲੱਗਦਾ ਨਹੀਂ ਸੀ ਸਾਥ ਜਿਹੜਾ ਉਹ ਦੇਣਾ। ਅਜੇ ਅੰਦਰ ਦੀਆਂ ਇੰਨੀਆਂ ਸਮੱਸਿਆਵਾਂ ਆ, ਬਾਹਰਲਿਆਂ ਨੂੰ ਜਿਹੜੇ ਡਾਲਰ ਦੇਣ ਦੀ ਥਾਂ ਤੇ ਅਜੇ ਅੰਦਰ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਉਹ ਸੁਧਾਰਨ ਵਾਲੀਆਂ ਪਈਆਂ ਨੇ। ਅੱਜ ਜਿਹੜੀ ਵਰਜੀਨੀਆ ਦੇ ਵਿੱਚ ਹੋਈ ਹਾਰ ਤੋਂ ਬਾਅਦ ਦੇ ਵਿੱਚ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਕਿਹਾ ਆ ਵੀ ਇਹ ਹੁਣ ਡੈਮੋਕ੍ਰੇਟਾਂ ਦੇ ਲਈ ਸਾਹਮਣੇ ਇਹ ਚੀਜ਼ ਹੈਗੀ ਆ ਵੀ ਜੇ ਤੁਸੀਂ ਕੁਛ ਨਹੀਂ ਕਰੋਗੇ ਤੇ ਤੁਹਾਡਾ ਜਿਹੜਾ ਉਹ ਬਣਨਾ ਕੁਛ ਨਹੀਂ ਆ। ਤੇ ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਬਿਲਡ ਬੈਕ ਬੈਟਰ ਜੇ ਏਜੰਡਾ ਪਾਸ ਹੋ ਜਾਂਦਾ ਵੀ ਉਹਦੇ ਨਾਲ ਕੋਈ ਵਰਜੀਨੀਆ ਦੀ ਇਲੈਕਸ਼ਨ ਦੇ ਉੱਤੇ ਅਸਰ ਪੈਣਾ ਸੀ। ਪਰ ਵੈਸਟ ਵਰਜੀਨੀਆ ਦੇ ਜਿਹੜੇ ਸੈਨੇਟਰ ਹੈਗੇ ਨੇ ਉਹਨਾਂ ਨੇ ਇਸ ਹਾਰ ਦੇ ਉੱਤੇ ਇਹ ਟਿੱਪਣੀ ਜਿਹੜੀ ਕਰਦੇ ਹੋਏ ਆਖਿਆ ਵੀ ਇਹ ਹਾਰ ਦਰਸਾਉਂਦੀ ਆ ਵੀ ਕੁਛ ਵੀ ਜਿਹੜਾ ਉਹ ਪਾਸ ਕਰਨਾ ਜਾਂ ਇੰਨੇ ਮਹਿੰਗੇ ਜਿਹੜੇ ਬਿੱਲ ਆ ਉਸ ਨੂੰ ਪਾਸ ਕਰਨਾ ਉਹ ਲੋਕਾਂ ਦੇ ਹਲਕ ਚੋਂ ਜਿਹੜਾ ਉਹ ਨਹੀਂ ਉਤਰੇਗਾ। ਸੋ ਹੁਣ ਦੋਨੋਂ ਤਰਫੋਂ ਦੀ ਗੱਲ ਜਿਹੜੀ ਆਪਾਂ ਨੂੰ ਸੁਣਨ ਨੂੰ ਜਿਹੜੀ ਉਹ ਮਿਲ ਰਹੀ ਆ, ਤੇ ਪਰ ਇੱਕ ਤਾਂ ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ, ਰਿਪਬਲਿਕਨਸ ਡੈਫੀਨੇਟਲੀ ਖੁਸ਼ ਨੇ ਵੀ ਇਹਨਾਂ ਦੀ ਜਿਹੜੀ ਨਾਕਾਬਲੀਅਤ ਇੱਕ ਹਿਸਾਬ ਦੇ ਨਾਲ ਵੀ ਆਪਸ ਦੇ ਵਿੱਚ ਨਾ ਮਿਲ ਕੇ ਚੱਲਣ ਦੀ ਜਿਹੜੀ ਆ ਉਹ ਗੱਲ ਉਹਨਾਂ ਦੇ ਰਾਸਤਾ ਜਿਹੜੀ ਉਹ ਆ ਰਹੀ ਆ। ਪਰ ਡੈਮੋਕ੍ਰੇਟਸ ਦੇ ਲਈ ਇਹ ਬਹੁਤ ਵੱਡੀ ਜਿਹੜੀ ਇਹ ਚੇਤਾਵਨੀ ਆ, ਖਤਰੇ ਦਾ ਘੁੱਗੂ ਆ ਵੀ ਜੇ ਕੁਛ ਨਹੀਂ ਕਰਨਗੇ ਤਾਂ ਇਹਨਾਂ ਦਾ ਫਿਰ ਕੰਮ ਜਿਹੜਾ ਹੈ ਉਹ ਲਗਾਤਾਰ ਮਿੱਟੀ ਵਾਲੇ ਪਾਸੇ ਨੂੰ ਹੀ ਹੁੰਦਾ ਜਾਵੇਗਾ। ਜੀ। ਅਗਲੀ ਖਬਰ ਯੂਕੇ ਤੋਂ ਆ ਰਹੀ ਆ। ਯੂਕੇ ਦੇ ਵਿੱਚ ਪ੍ਰੋਫੈਸਰ ਬੈਨ ਟੈਮ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਆਉਣ ਵਾਲੇ ਜਿਹੜੇ ਮਹੀਨੇ ਆ ਯੂਕੇ ਦੇ ਲਈ ਬਾਹਲੇ ਵਧੀਆ ਨਹੀਂ ਹੈਗੇ, ਖਾਸ ਕਰਕੇ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ। ਇੰਗਲੈਂਡ ਦੇ ਡਿਪਟੀ ਚੀਫ ਮੈਡੀਕਲ ਆਫਿਸਰ ਹੈਗੇ ਆ, ਉਹਨਾਂ ਨੇ ਵੀ ਇਹ ਵਾਰਨਿੰਗ ਕੀਤੀ ਆ ਵੀ ਯੂਕੇ ਦੇ ਵਿੱਚ ਕਰੋਨਾ ਵਾਇਰਸ ਨਾਲ ਪੋਜ਼ਿਟਿਵ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ। ਟਿਊਜ਼ਡੇ ਨੂੰ ਜਿਹੜਾ ਆ ਜਾਣੀ ਕਿ ਕੱਲ੍ਹ ਉਹਨਾਂ ਨੇ 33,865 ਕੋਵਿਡ ਦੇ ਕੇਸਿਸ ਜਿਹੜੇ ਆ ਰਿਪੋਰਟ ਕੀਤੇ ਆ, 293 ਮੌਤਾਂ ਹੋਈਆਂ ਤੇ ਵਿਦਿਨ ਜਿਹੜੇ 28 ਡੇ ਦੇ ਵਿੱਚ। ਸੋ ਈਵਨ ਇਸੇ ਤਰ੍ਹਾਂ ਜੇ ਆਪਾਂ ਬੇ ਏਰੀਏ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਬੇ ਏਰੀਏ ਦੇ ਵਿੱਚ ਇੱਕ ਟਾਈਮ ਦੇ ਉੱਤੇ ਜਿਹੜੇ ਇੱਥੇ ਦੇ ਗਵਰਨਰ ਆ ਉਹ ਸੋਚ ਰਹੇ ਸੀ ਵੀ ਆਪਾਂ ਜਿਹੜਾ ਮਾਸਕ ਦੀ ਰਿਕੁਆਇਰਮੈਂਟ ਆ ਇਨਸਾਈਡ ਰੈਸਟੋਰੈਂਟ ਜਾਂ ਹੋਰ ਉਹ ਉਠਾ ਦਾਂਗੇ, ਪਰ ਹੁਣ ਲੇਟੈਸਟ ਖਬਰਾਂ ਇਹ ਆ ਰਹੀਆਂ ਬੇ ਏਰੀਏ ਦੇ ਵਿੱਚ ਵੀ ਇੱਕ ਵਾਰੀ ਫੇਰ ਕਰੋਨਾ ਵਾਇਰਸ ਨਾਲ ਪੋਜ਼ਿਟਿਵ ਕੇਸਾਂ ਦੀ ਗਿਣਤੀ ਵੱਧ ਰਹੀ ਹੈਗੀ ਆ। ਜੀ, ਅਗਲੀ ਗੱਲ ਕਰਦੇ ਜਾਈਏ, NSO ਗਰੁੱਪ ਇਜ਼ਰਾਈਲੀ ਜਿਹੜੀ ਸਪਾਈਵੇਅਰ ਕੰਪਨੀ ਜਿਹੜਾ ਪੈਗਾਸਸ ਪ੍ਰੋਜੈਕਟ ਸੀਗਾ ਵੀ ਤੁਹਾਡੇ ਫੋਨ ਦੇ ਜ਼ਰੀਏ ਤੁਹਾਡੇ ਉੱਤੇ ਨਜ਼ਰ ਜਿਹੜੀ ਉਹ ਰੱਖਦੇ ਸੀਗੇ। ਬਹੁਤ ਸਾਰੀਆਂ ਜਿਹੜੀਆਂ ਸਰਕਾਰਾਂ ਨੇ ਆਪਣੇ ਜਿਹੜੇ ਕ੍ਰਿਟਿਕਸ ਆ ਜਾਂ ਵਿਰੋਧੀ ਆ ਉਹਨਾਂ ਦੇ ਫੋਨਸ ਦੇ ਵਿੱਚ ਇਸ ਦੇ ਜ਼ਰੀਏ ਕਹਿ ਲਓ ਵੀ ਜਾਸੂਸੀ ਜਿਹੜੀ ਉਹ ਕੀਤੀ ਸੀ।
ਉਸ ਨੂੰ ਜਿਹੜੀ ਯੂਐਸ ਨੈਸ਼ਨਲ ਸਿਕਿਉਰਿਟੀ ਆ, ਉਹਨਾਂ ਨੇ ਇਸ ਜਿਹੜੀ ਕੰਪਨੀ ਆ ਉਸ ਨੂੰ ਬਲੈਕ ਲਿਸਟ ਜਿਹੜਾ ਆ ਉਹ ਹੁਣ ਕਰ ਦਿੱਤਾ ਹੈਗਾ। ਬਾਈਡਨ ਪ੍ਰਸ਼ਾਸਨ ਨੇ ਅੱਜ ਇਹ ਐਲਾਨ ਕੀਤਾ ਹੈ ਵੀ ਇਜ਼ਰਾਈਲੀ ਸਪਾਈਵੇਅਰ ਮੇਕਰ ਉਸ ਕੰਪਨੀ ਨੇ ਜਿਨ੍ਹਾਂ ਨੇ ਫੋਰਨ ਪਾਲਿਸੀ ਤੇ ਨੈਸ਼ਨਲ ਸਿਕਿਉਰਿਟੀ ਇੰਟਰਸਟ ਦੇ ਉਲਟ ਜਿਹੜੇ ਉਹ ਗਏ ਆ, ਇਸ ਲਈ ਅਸੀਂ ਇਹਨਾਂ ਨੂੰ ਬਲੈਕ ਲਿਸਟ ਕਰਨ ਜਾ ਰਹੇ ਹੈਗੇ। ਇਹਨਾਂ ਦਾ ਜਿਹੜਾ ਇਹ ਸਿਗਨੇਚਰ ਸਪਾਈਵੇਅਰ ਸੀਗਾ, ਜਿਸ ਨੂੰ ਪੈਗਾਸਸ ਦੇ ਨਾਮ ਦੇ ਨਾਲ ਜਿਹੜਾ ਉਹ ਜਾਣਿਆ ਜਾਂਦਾ ਸੀਗਾ, ਉਹਨਾਂ ਦੀ ਵਰਤੋਂ ਕਰਦੇ ਹੋਏ ਕਹਿ ਲਓ ਵੀ ਸਟੇਟਸ ਆ ਆਪਣੇ ਵਿਰੋਧੀਆਂ ਦੇ ਉੱਤੇ ਉਹ ਨਜ਼ਰ ਤੇ ਜਸੂਸੀ ਉਹ ਕਰ ਰਹੀ ਸੀ। ਜੀ, ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ, ਜਿਹੜੀ ਜ਼ੀਲੋ ਕੰਪਨੀ ਆ, ਉਹਨਾਂ ਨੇ ਜਿਹੜੇ ਘਰ ਆ ਪਿਛਲੇ ਮਹੀਨਿਆਂ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਬਾਈ ਕੀਤੇ ਸੀਗੇ, ਉਹ ਹੁਣ ਧੜਾ-ਧੜ ਵੇਚਣੇ ਸ਼ੁਰੂ ਕਰ ਦਿੱਤੇ ਆ, ਜਿਹਦੇ ਨਾਲ ਜ਼ੀਲੋ ਕੰਪਨੀ ਦਾ ਸਟਾਕ ਵੀ ਬਹੁਤ ਡਾਊਨ ਗਿਆ ਆ। 25% ਵਰਕਫੋਰਸ ਉਹਨਾਂ ਨੇ ਕੱਟ ਕਰ ਦਿੱਤੀ ਹੈਗੀ ਆ। 9800 ਦੇ ਕਰੀਬ ਕਹਿੰਦੇ ਬੈਕਲੌਗ ਹੈਗਾ ਉਹਨਾਂ ਦਾ ਘਰਾਂ ਦਾ, ਤੇ 8200 ਦੇ ਕਰੀਬ ਜਿਹੜੇ ਉਹ ਨਵੇਂ ਬਾਈ ਕਰ ਰਹੇ ਹੈਗੇ ਆ। ਸੈਲਿੰਗ ਪ੍ਰਾਈਸਿਸ ਜਿਹੜੀਆਂ ਘਰ ਉਹਨਾਂ ਨੇ ਬਾਈ ਕੀਤੇ ਸੀ, ਉਹ 5 ਤੋਂ 7% ਬਿਲੋ ਹੈਗੀਆਂ ਜਦੋਂ ਉਹਨੇ ਬਾਈ ਕੀਤੇ ਸੀ। ਸੋ $304 ਮਿਲੀਅਨ ਦਾ ਜਿਹੜਾ ਆ ਉਹਨਾਂ ਨੂੰ ਘਾਟਾ ਪਿਆ ਹੈਗਾ ਇੱਕ ਕੁਆਟਰ ਦੇ ਵਿੱਚ, ਤੇ ਜੀਲੋ ਦਾ ਸਟਾਕ ਵੀ ਜਿਹੜਾ ਆ ਉਹ 22.95% ਜਿਹੜਾ ਡਾਊਨ ਗਿਆ ਹੈਗਾ। ਸੋ ਇਹਨੇ ਵੀ ਇੱਕ ਤਰ੍ਹਾਂ ਦੇ ਨਾਲ ਸ਼ੌਕ ਵੇਵਸ ਜਿਹੜੀਆਂ ਆ ਰੀਅਲ ਸਟੇਟ ਮਾਰਕੀਟ ਦੇ ਵਿੱਚ ਭੇਜੀਆਂ ਹੈਗੀਆਂ। ਫੈਡਰਲ ਚੇਅਰਮੈਨ ਜਿਹੜੇ ਪਾਵੇਲ ਆ, ਉਹਨਾਂ ਨੇ ਵੀ ਇਹ ਕਿਹਾ ਵੀ ਬਹੁਤ ਜ਼ਿਆਦਾ ਡਿਫਿਕਲਟੀ ਆ, ਇਨਫਲੇਸ਼ਨ ਇੰਨੀ ਜ਼ਿਆਦਾ ਵੱਧ ਰਹੀ ਹੈਗੀ ਆ, ਤੇ ਕਹਿੰਦੇ ਵੀ ਅਮਰੀਕਨਸ ਨੂੰ ਹੁਣ ਇੰਪੈਕਟ ਜਿਹੜਾ ਆ ਉਹ ਝੱਲਣਾ ਪਊਗਾ ਜਦੋਂ ਇੰਟਰਸਟ ਰੇਟ ਉੱਪਰ ਜਾਣਗੇ। ਕੰਜ਼ਿਊਮਰ ਪ੍ਰਾਈਸ ਇੰਡੈਕਸ ਜਿਹੜਾ ਆ ਉਹਦੇ ਮੁਤਾਬਕ ਪ੍ਰਾਈਸਿਸ ਜਿਹੜੀਆਂ 5.4% ਇੱਕ ਸਾਲ ਨਾਲੋਂ ਵਧੀਆਂ, ਪਰ ਤੁਸੀਂ ਆਮ ਦੇਖੋ ਕਈ ਜਗ੍ਹਾ ਤਾਂ 30 40% ਚੀਜ਼ਾਂ ਦੀ ਪ੍ਰਾਈਸ ਵੱਧ ਗਈ ਹੈ। ਅਗਲੀ ਜਿਹੜੀ ਗੱਲ ਕਰਦੇ ਜਾਈਏ, 2 ਟਲਸਾ ਓਕਲਾਹੋਮਾ ਦੇ ਜਿਹੜੇ ਪੁਲਿਸ ਮੁਲਾਜ਼ਮ ਆ, ਉਹਨਾਂ ਦੇ ਉੱਤੇ ਹੁਣ ਚਾਰਜਿਸ ਲਗਾਏ ਗਏ ਨੇ। ਉਹ ਇਸ ਲਈ ਵੀ ਉਹਨਾਂ ਨੇ ਇੱਕ ਜਿਹੜੀ ਹੋਈ ਸ਼ੂਟਿੰਗ ਸੀ ਉਸ ਨੂੰ ਲੁਕਾ ਕੇ ਰੱਖਿਆ। ਕਹਿੰਦੇ ਵੀ ਇੱਕ ਪੁਲਿਸ ਅਫਸਰ ਦਾ ਭਰਾ ਇਸ ਗੋਲੀਬਾਰੀ ਦੇ ਵਿੱਚ ਇਨਵੋਲਵ ਸੀਗਾ, ਜਿਸ ਕਰਕੇ ਉਸ ਪੁਲਿਸ ਅਫਸਰ ਨੇ, ਸਾਬਕਾ ਪੁਲਿਸ ਅਫਸਰ ਨੇ, ਕਹਿੰਦੇ ਆ ਵੀ ਇਸ ਨੂੰ ਲੁਕਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੈਗੀ। ਕਹਿੰਦੇ ਵੀ ਜਾਣਬੁੱਝ ਕੇ ਜਿਹੜੇ ਸਬੂਤ ਆ, ਐਵੀਡੈਂਸ ਆ ਉਸ ਸ਼ੂਟਿੰਗ ਦੇ, ਉਹਨਾਂ ਨੂੰ ਉਹ ਇੱਕ ਹਿਸਾਬ ਦੇ ਨਾਲ ਕਾਰਪਟ ਥੱਲੇ ਜਿਹੜੇ ਉਹ ਲੈ ਗਏ। ਲੈਫਟੀਨੈਂਟ ਮਾਰਕਸ ਹਾਰਪਰ, ਆਫਿਸਰ ਐਨਾਨੀਅਸ ਕਾਰਸਨ III, ਕਹਿੰਦੇ ਆ ਵੀ ਇਹਨਾਂ ਦੋਨਾਂ ਦੇ ਉੱਤੇ ਜਿਹੜੇ ਚਾਰਜਿਸ ਆ ਉਹ ਲਾਏ ਗਏ ਆ, ਐਕਸੈਸਰੀਜ਼ ਆਫਟਰ ਦਾ ਫੈਕਟ ਜਿਹੜੇ ਉਹ ਲਾਏ ਗਏ। ਰੋਜਰਸ ਕਾਊਂਟੀ ਡਿਸਟ੍ਰਿਕਟ ਅਟਾਰਨੀ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ। ਜੀ, ਅੱਜ ਕੱਲ੍ਹ ਨਵੇਂ ਜਿਹੜੇ ਸਕੈਮਰਸ ਆ ਉਹ ਸਕੈਮ ਕਰ ਰਹੇ ਆ। ਫ੍ਰਿਜ਼ਨੋ ਤੋਂ ਖਬਰ ਆ ਰਹੀ ਆ ਵੀ ਫ੍ਰਿਜ਼ਨੋ ਦੇ ਵਿੱਚ ਇੱਕ ਜਿਹੜੀ ਬੀਬੀ ਆ, ਉਸ ਨੂੰ ਇੱਕ ਰੀਅਲ ਕੰਪਨੀ ਦਾ ਜਿਹੜਾ ਟੈਲੀਫੋਨ ਨੰਬਰ ਬਣ ਕੇ ਕਿਸੇ ਨੇ ਕਾਲ ਕੀਤੀ ਵੀ ਜੇ ਤੁਸੀਂ ਜੋਬ ਲੈਣੀ ਆ, ਤੇ ਉਹ ਕਹਿੰਦੇ ਵੀ ਮੈਨੂੰ ਜੋਬ ਆਫਰ ਵੀ ਦੇ ਦਿੱਤੀ ਵੀ ਕਸਟਮਰ ਸਰਵਿਸ ਰਿਪਰੈਜ਼ੈਂਟੇਟਿਵ ਦੀ $25 ਪਰ ਆਵਰ ਦੇ ਹਿਸਾਬ ਦੇ ਨਾਲ, ਤੇ ਕੰਪਨੀ ਦਾ ਨਾਂ ਸਾਰਾ ਕੁਛ ਸਹੀ ਲੱਗ ਰਿਹਾ ਸੀ। ਤੇ ਜਦੋਂ ਉਹਨਾਂ ਨੇ ਇਹ ਕਿਹਾ ਵੀ ਹੁਣ ਤੁਹਾਨੂੰ ਜਿਹੜਾ ਆ ਜੋਬ ਤੁਹਾਡੀ ਕਨਫਰਮੇਸ਼ਨ ਹੋ ਗਈ ਆ, ਤੇ ਤੁਸੀਂ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਘਰੋਂ ਹੀ, ਤੇ ਸ਼ੁਰੂ ਕਰਨ ਦੇ ਲਈ ਜਿਹੜਾ ਸਾਰਾ ਸਮਾਨ ਆ ਰਿਮੋਟਲੀ ਵਰਕ ਕਰਨ ਦੇ ਲਈ ਉਹ $2300 ਦੇ ਕਰੀਬ ਦਾ ਆਉਣਾ ਆ, ਤੇ ਉਹਦੇ ਲਈ ਤੁਸੀਂ $2300 ਦਾ ਚੈੱਕ ਭੇਜੋ ਤੇ ਤੁਹਾਡੇ ਘਰ ਜਿਹੜਾ ਸਮਾਨ ਭੇਜ ਦਿੱਤਾ ਜਾਊਗਾ, ਤੇ ਉਹ ਤੋਂ ਬਾਅਦ ਜਿਹੜੀ ਆ ਤੁਸੀਂ ਜੋਬ ਸ਼ੁਰੂ ਕਰ ਸਕਦੇ ਹੋ। ਸੋ ਉਸ ਵੇਲੇ ਉਸ ਨੂੰ ਲੱਗਾ ਜਦ ਪੈਸੇ ਭੇਜ ਦਿੱਤੇ ਵੀ ਇਹ ਤਾਂ ਮੇਰੇ ਨਾਲ ਸਕੈਮ ਹੋ ਗਿਆ, ਪਰ ਲੱਕਲੀ ਜਿਹੜੀ ਆ ਬੈਂਕ ਨੇ ਉਹ ਜਿਹਦੇ ਚੈੱਕ ਰਾਹੀਂ ਜਾਂ ਉਹਨੇ ਪੈਸੇ ਭੇਜੇ ਸੀ, ਉਹ ਪੈਸੇ ਵਾਪਸ ਕਰਾ ਦਿੱਤੇ। ਰੋਕ ਲਿਆ ਹੋਣਾ ਉਹਨਾਂ ਨੇ। ਤੁਸੀਂ ਦੱਸੋ ਵੀ $2300 ਉਹਨਾਂ ਨੂੰ ਘੱਲਣੇ, ਆਪ ਲੈ ਲਓ ਸਾਰੀਆਂ ਚੀਜ਼ਾਂ ਵੀ ਘਰੋਂ ਹੀ ਜਿਹੜਾ ਉਹ ਸ਼ੁਰੂ ਜਿਹੜਾ ਉਹ ਕਰਨਾ। ਪਰ ਦੇਖੋ ਸਕੈਮਰਸ ਕਰਦੇ ਰਹਿੰਦੇ। ਇੱਕ ਅੱਜ ਕੱਲ੍ਹ ਹੋਰ ਵੀ ਆ ਫਿਸ਼ਿੰਗ, ਜਿਹੜੇ ਆ SMS ਟੈਕਸਟ ਮੈਸੇਜਸ ਆਉਂਦੇ ਰਹਿੰਦੇ ਆ। ਤੁਹਾਡੇ ਜਾਣਬੁੱਝ ਕੇ ਵੱਖੋ ਵੱਖਰੇ ਜਿਹੜੇ ਬੈਂਕ ਅਕਾਊਂਟਸ ਜਿਨ੍ਹਾਂ ਦੇ ਬੈਂਕਸ ਦੇ ਵਿੱਚ ਹੁੰਦੇ, ਉਹਨਾਂ ਦਾ ਨਾ ਇੱਕ ਇੱਦਾਂ ਹੀ ਮੈਸੇਜ ਆ ਜਾਂਦਾ ਵੀ ਉਹ ਜੀ ਤੁਹਾਡੇ ਬੈਂਕ ਜਾਂ ਤੁਹਾਡੇ ਕਾਰਡ ਦੇ ਵਿੱਚੋਂ ਜੀ ਇੰਨੇ ਡਾਲਰ ਦੀ ਹੋਈ ਆ, ਸਾਨੂੰ ਸਸਪੀਸ਼ੀਅਸ ਲੱਗਦਾ, ਸ਼ੱਕੀ ਲੱਗਦੀ ਆ, ਤੇ ਆਹ ਵਾਲਾ ਲਿੰਕ ਕਲਿੱਕ ਕਰੋ। ਕਦੀ ਵੀ ਉਹ ਲਿੰਕ ਟੈਕਸਟ ਮੈਸੇਜ ਦੇ ਵਿੱਚ ਕਲਿੱਕ ਨਾ ਕਰੋ। ਆਪਣੇ ਜਿਹੜੇ ਅਕਾਊਂਟ ਦੇ ਵਿੱਚ ਆਪ ਲੌਗਇਨ ਕਰਕੇ ਕਨਫਰਮ ਕਰ ਲਓ। ਯੂਜਲੀ ਇਹ ਗਲਤ ਇਨਫੋਰਮੇਸ਼ਨ ਹੁੰਦੀ ਆ, ਪਰ ਬੈਂਕ ਵਾਲੇ ਕਈ ਵਾਰੀ ਇੱਦਾਂ ਦੀ ਸਸਪੀਸ਼ੀਅਸ ਐਕਟੀਵਿਟੀ ਜਾਂ ਯੈਸ ਨੋ ਦੇ ਲਈ ਮੈਸੇਜ ਘੱਲ ਦਿੰਦੇ ਹੁੰਦੇ ਆ ਵੀ ਤੁਸੀਂ ਜੇ ਕੋਈ ਲਿਮਿਟ ਲਾਈ ਹੁੰਦੀ ਆ ਉਸ ਚੀਜ਼ ਨੂੰ ਲੈ ਕੇ, ਪਰ ਤੁਸੀਂ ਉਸ ਤੋਂ ਪਹਿਲਾਂ ਵੀ ਤੁਸੀਂ ਮੈਸੇਜ ਦੇ ਵਿੱਚ ਉਸ ਲਿੰਕ ਨੂੰ ਕਲਿੱਕ ਕਰੋ। ਤੁਹਾਡੀ ਇਨਫੋਰਮੇਸ਼ਨ ਚੋਰੀ ਹੋਊਗੀ ਜਾਂ ਜੋ ਵੀ ਆ ਹੈਕਿੰਗ ਜਾਂ ਕੁਛ ਵੀ
ਜਿਹੜੇ ਸਕੈਮਰਸ ਆ ਉਹ ਕਰ ਸਕਦੇ ਆ, ਤੁਹਾਡਾ ਯੂਜ਼ਰ ਨੇਮ ਪਾਸਵਰਡ ਜਿਹੜੇ ਉਸ ਦੇ ਜ਼ਰੀਏ ਹਥਿਆ ਸਕਦੇ ਆ। ਸੋ ਤੁਸੀਂ ਡਾਇਰੈਕਟ ਉਸ ਮੈਸੇਜ ਦੇ ਉੱਤੇ ਕਲਿੱਕ ਕਰਨ ਦੀ ਬਜਾਏ ਆਪਣੇ ਬੈਂਕ ਅਕਾਊਂਟ ਦੇ ਵਿੱਚ ਲੌਗਇਨ ਕਰਕੇ ਜਿਹੜਾ ਉਹ ਤੁਸੀਂ ਦੇਖ ਲਓ। ਸੋ ਸਕੈਮਰਸ ਨਿੱਤ ਦਿਨ ਰਾਤ ਬੈਠੇ ਇਹੀ ਵੇਖਦੇ ਆ ਵੀ ਅਗਲਾ ਸਕੈਮ ਕਿੱਦਾਂ ਲੋਕਾਂ ਨੂੰ ਜਿਹੜਾ ਆਪਾਂ ਠੱਗਣਾ ਹੈਗਾ ਆ। ਸੋ ਬਚ ਕੇ ਰਹੋ, ਸਤਰਕ ਜਿਹੜੇ ਆ ਉਹ ਤੁਹਾਨੂੰ ਰਹਿਣ ਦੀ ਜ਼ਿਆਦਾ ਜ਼ਰੂਰਤ ਆ। ਕਹਿੰਦੇ ਆਟੋਮੋਬਾਈਲ ਕੰਪਨੀਜ਼ ਦੇ ਵਿੱਚੋਂ ਫੋਰਡ ਪਹਿਲੀ ਕੰਪਨੀ ਬਣੀ ਆ ਜਿਨ੍ਹਾਂ ਨੇ ਆਪਣੇ ਸਾਰੇ ਸੈਲਰੀਡ ਇੰਪਲੋਈਜ਼ ਆ ਉਹਨਾਂ ਦੇ ਉੱਤੇ ਜਿਹੜਾ ਵੈਕਸੀਨ ਮੈਂਡੇਟ ਆ ਉਹ ਲਾਇਆ ਆ। 32,000 ਤਕਰੀਬਨ ਮੁਲਾਜ਼ਮ ਹੈਗੇ ਨੇ ਫੋਰਡ ਕੰਪਨੀ ਦੇ ਵਿੱਚ, ਤੇ ਅੱਜ ਉਹਨਾਂ ਦੇ ਸਪੋਕਸਪਰਸਨ ਉਹਨਾਂ ਨੇ ਦੱਸਿਆ ਵੀ ਅਸੀਂ ਦਸੰਬਰ 8 ਤੱਕ ਅਖੀਰਲੀ ਤਰੀਕ ਜਿਹੜੀ ਉਹ ਦੇ ਰਹੇ ਆ ਆਪਣੇ ਮੁਲਾਜ਼ਮਾਂ ਨੂੰ ਪੂਰੀ ਤਰ੍ਹਾਂ ਵੈਕਸੀਨੇਟ ਹੋਣ ਦੇ ਲਈ। ਕਹਿੰਦੇ ਵੀ ਜਿਹੜੇ ਮੁਲਾਜ਼ਮ ਨਾ ਕਰ ਰਹੇ ਨੇ, ਕਹਿੰਦੇ ਤੇ ਜੇ ਉਹਨਾਂ ਦਾ ਅਪਰੂਵਡ ਨਹੀਂ ਹੈਗਾ ਰਿਲੀਜੀਅਸ ਜਾਂ ਮੈਡੀਕਲ ਐਗਜ਼ੈਂਪਸ਼ਨ, ਉਹਨਾਂ ਨੂੰ ਲੀਵ ਦੇ ਉੱਤੇ ਜਿਹੜਾ ਆ ਉਹ ਘੱਟੋ ਘੱਟ 1 ਮਹੀਨੇ ਦੇ ਲਈ ਘੱਲ ਦਿੱਤਾ ਜਾਊਗਾ। ਤੇ ਜੇ ਜਦ ਹੀ ਉਹਨਾਂ ਦੀ ਜੌਬ ਪ੍ਰੋਟੈਕਸ਼ਨ ਐਕਸਪਾਇਰ ਜਿਹੜੀ ਉਹ ਹੁੰਦੀ ਆ। ਸੋ ਇਹਨਾਂ ਨੇ ਕਹਿੰਦੇ ਆ ਵੀ ਇਹ ਪਹਿਲੇ ਬਣੇ ਨੇ ਹੁਣ ਇਸ ਤਰੀਕੇ ਦੇ ਨਾਲ। ਜਨਰਲ ਮੋਟਰਸ ਤੇ ਸਟੈਲਨਟਸ ਜਿਹੜੇ ਆ ਵੀ ਉਹ ਵੀ ਕਹਿੰਦੇ ਆਪਣੇ ਇੰਪਲੋਈਜ਼ ਨੂੰ ਕੈਨੇਡਾ ਦੇ ਵਿੱਚ ਰਿਕੁਆਇਰ ਕਰਦੇ ਆ ਵੀ ਉਹ ਫੁੱਲੀ ਵੈਕਸੀਨੇਟ ਹੋ ਕੇ ਰਹਿਣ। ਜੀ, ਮੋਡੈਸਟੋ ਕੈਲੀਫੋਰਨੀਆ ਦੇ ਵਿੱਚ ਉੱਥੇ ਦੇ ਜਿਹੜੇ ਕਾਲਜ ਹੈਗੇ ਆ, ਉਹਨਾਂ ਨੇ ਆਪਣੇ ਸਟੂਡੈਂਟਸ ਦੀ ਸਾਰੀ ਫੀਸ ਜਿਹੜੀ ਆ ਸਪਰਿੰਗ 2022 ਦਾ ਜਿਹੜਾ ਸਮੈਸਟਰ ਆਣਾ ਉਹਦੇ ਵਿੱਚ ਮਾਫ ਕਰ ਦਿੱਤੀ ਆ। ਸੋ ਕੱਲੀ ਫੀਸ ਨਹੀਂ ਮਾਫ ਕੀਤੀ, ਕਹਿੰਦੇ ਵੀ ਜਿਹੜੇ ਸਟੂਡੈਂਟਸ ਇਹ ਸ਼ੋਅ ਕਰਨਗੇ ਵੀ ਉਹਨਾਂ ਨੇ ਵੈਕਸੀਨ ਲਵਾ ਲਿਆ ਆ, ਉਹਨਾਂ ਨੂੰ $500 ਜਿਹੜਾ ਆ ਜਿਹੜਾ ਮੋਡੈਸਟੋ ਜੂਨੀਅਰ ਕਾਲਜ ਆ ਉਹਦੇ ਵੱਲੋਂ ਦਿੱਤਾ ਜਾਊਗਾ। ਸੋ ਇਹ ਇੱਕ ਜਿਹੜਾ ਕਾਲਜ ਆ ਉਹਨਾਂ ਨੇ ਗੁੱਡ ਇਨੀਸ਼ੀਏਟਿਵ ਜਿਹੜਾ ਸ਼ੁਰੂ ਕੀਤਾ ਆ। ਇਸੇ ਤਰ੍ਹਾਂ ਫ੍ਰਿਜ਼ਨੋ ਦੇ ਵਿੱਚ $194 ਮਿਲੀਅਨ ਸਿਟੀ ਆਫ ਫ੍ਰਿਜ਼ਨੋ ਨੂੰ ਜਿਹੜਾ ਮਿਲਣ ਜਾ ਰਿਹਾ ਆ। ਤੇ ਸਿਟੀ ਆਫ ਫ੍ਰਿਜ਼ਨੋ ਜਿਹੜੀ ਆ ਆਪਣੇ ਜਿਹੜੇ ਵਸਿੰਦੇ ਲੋਕ ਆ ਉਹਨਾਂ ਤੋਂ ਇਹ ਇੱਕ ਸਰਵੇ ਦੇ ਰਾਹੀਂ ਪੁੱਛ ਰਹੀ ਆ ਵੀ ਕਿੱਥੇ ਕਿੱਥੇ ਪੈਸੇ ਖਰਚਣੇ ਚਾਹੀਦੇ ਆ। ਇਹ ਸਾਰਾ ਫੈਡਰਲ ਮਨੀ ਜਿਹੜਾ ਅੰਡਰ ਅਮਰੀਕਨ ਰੈਸਕਿਊ ਪਲਾਨ ਆਫ 2021 ARPA ਉਹਦੇ ਅੰਡਰ ਮਿਲਿਆ ਹੈਗਾ ਸਿਟੀ ਆਫ ਫ੍ਰਿਜ਼ਨੋ ਨੂੰ। ਤੇ ਉਹਨਾਂ ਨੇ ਕੁਛ ਪੁਆਇੰਟ ਰੱਖੇ ਆ ਕਿਹੜੇ ਕਿਹੜੇ ਏਰੀਏ ਦੇ ਵਿੱਚ ਮਿਲਣਾ ਚਾਹੀਦਾ ਆ। ਅਸੈਂਸ਼ੀਅਲ ਵਰਕਰਸ, ਪਬਲਿਕ ਸੈਕਟਰ ਰੈਵਨਿਊ ਲਾਸ ਲਈ, ਇਨਫਰਾਸਟ੍ਰਕਚਰ ਦੇ ਲਈ, ਪਬਲਿਕ ਹੈਲਥ ਤੇ ਇਕਨੋਮਿਕ ਰਿਕਵਰੀ ਦੇ ਲਈ। ਸੋ 40 ਡਿਫਰੈਂਟ ਲੈਂਗੁਏਜਸ ਜਿਹੜੀਆਂ ਆ ਉਹ ਇਸ ਸਰਵੇ ਦੇ ਲਈ ਵਰਤੀਆਂ ਜਾ ਰਹੀਆਂ ਆ। ਇਹਨਾਂ ਦੇ ਵਿੱਚ ਪੰਜਾਬੀ ਵੀ ਹੈਗੀ ਆ। ਤੇ ਤੁਸੀਂ ਜਿਹੜਾ ਆ ਉਹਨਾਂ ਦੇ ਵੈਬਸਾਈਟ ਤੇ ਜਾ ਕੇ ਜਿਹੜਾ ਇਹ ਆਪਾਂ ਲਿੰਕ ਪਾ ਦਾਂਗੇ ਪੰਜਾਬੀ ਰੇਡੀਓ US ਦੇ ਫੇਸਬੁੱਕ ਤੇ ਵੀ, ਜ਼ਰੂਰ ਤੁਸੀਂ ਸਰਵੇ ਭਰ ਸਕਦੇ ਹੋ। ਜਿਹੜੇ ਸ਼ਹਿਰ 'ਚ ਰਹਿੰਦੇ ਆ, ਜੇ ਫ੍ਰਿਜ਼ਨੋ ਵਾਲਾ ਏਰੀਆ ਉੱਥੇ 50-60 ਹਜ਼ਾਰ ਪੰਜਾਬੀ ਰਹਿੰਦੇ ਆ, ਤਾਂ ਤੁਹਾਡੀ ਜ਼ਰੂਰ ਇਨਪੁੱਟ ਹੋਣੀ ਚਾਹੀਦੀ ਆ ਵੀ ਤੁਸੀਂ ਕਿਹੜੇ ਕਿਹੜੇ ਫੀਲਡ ਦੇ ਵਿੱਚ ਚਾਹੁੰਦੇ ਆ ਸਿਟੀ ਪੈਸੇ ਖਰਚੇ। ਤੇ ਉਹ ਫਾਰਮ ਜਿਹੜੇ ਭਰ ਕੇ ਜ਼ਰੂਰ ਭੇਜੋ। ਤੇ ਆਪਾਂ ਰਿਕੁਐਸਟ ਜ਼ਰੂਰ ਇਹ ਕਰਾਂਗੇ ਵੀ ਪੰਜਾਬੀ ਦੇ ਵਿੱਚ ਭਰ ਕੇ ਭੇਜੋ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਇਹ ਪੰਜਾਬੀ ਕਮਿਊਨਿਟੀ ਬਹੁਤ ਜ਼ਿਆਦਾ ਐਕਟਿਵ ਹੋਈ ਆ ਹੁਣ ਪੋਲੀਟੀਕਲੀ ਹਰ ਇੱਕ ਫੀਲਡ ਦੇ ਵਿੱਚ ਇਨਵੋਲਵ ਹੋਣ ਦੇ ਲਈ। ਜੀ, ਇਸੇ ਤਰੀਕੇ ਨਾਲ ਰੀਡਿਸਟ੍ਰਿਕਟਿੰਗ ਦੇ ਲਈ ਜਿਹੜੀਆਂ ਟਾਊਨ ਹਾਲ ਮੀਟਿੰਗਸ ਤੇ ਜਿਹੜੀਆਂ ਕੌਂਸਲ ਮੀਟਿੰਗਸ ਆ ਉਹ ਹੋ ਰਹੀਆਂ ਨੇ। ਸੋ ਉਹਨਾਂ ਵਿੱਚ ਵੀ ਜਿਹੜੇ ਆ ਉਹ ਤੁਸੀਂ ਹਿੱਸਾ ਲਓ, ਕਿਉਂਕਿ ਹਲਕਿਆਂ ਦੀ ਇੱਕ ਹਿਸਾਬ ਦੇ ਨਾਲ ਹੱਦਬੰਦੀ ਜਿਹੜੀ ਉਹ ਕੀਤੀ ਜਾਣੀ ਹੈਗੀ ਆ। ਕਿਉਂਕਿ ਹਰ 10 ਸਾਲੀ ਮਰਦਮਸ਼ੁਮਾਰੀ ਤੋਂ ਬਾਅਦ ਦੇ ਵਿੱਚ ਇਹ ਹੱਦਬੰਦੀ ਬਦਲਦੀ ਹੈ। ਕਿਹੜੇ ਬਲਾਕ, ਕਿਹੜੇ ਡਿਸਟ੍ਰਿਕਟ ਦੇ ਵਿੱਚ ਜਿਹੜਾ ਉਹ ਜਾਣਾ ਆ ਉਹ ਤੈਅ ਕੀਤੇ ਜਾਂਦੇ ਨੇ ਇਹਨਾਂ ਮੀਟਿੰਗਸ ਦੇ ਵਿੱਚ। ਉਹਨਾਂ ਵਿੱਚ ਵੀ ਜ਼ਰੂਰ ਤੁਸੀਂ ਹਿੱਸਾ ਲਓ। ਇਕੱਲੇ ਫ੍ਰੈਜ਼ਨੋ 'ਚ ਨਹੀਂ, ਉਹ ਪੂਰੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਉਹ ਹੋ ਰਹੇ ਨੇ। ਚਾਹੇ ਉਹ ਸਕੂਲ ਡਿਸਟ੍ਰਿਕਟਸ ਦੀ ਗੱਲ ਆ, ਚਾਹੇ ਉਹ ਰੈਗੂਲਰ ਜਿਹੜੀਆਂ ਡਿਸਟ੍ਰਿਕਟਸ ਆ ਉਹਨਾਂ ਦੀ ਆ, ਚਾਹੇ ਵਾਟਰ ਡਿਸਟ੍ਰਿਕਟਸ ਦੀ ਆ, ਹਰ ਇੱਕ ਦਾ ਜਿਹੜਾ ਆ ਇਹ ਹੁਣ ਹੱਦਬੰਦੀ ਆ ਉਹ ਉਸ ਦਾ ਜਿਹੜੀ ਕਾਰਵਾਈ ਉਹ ਚੱਲ ਰਹੀ ਆ। ਜੀ, ਇੱਕ ਤੇ ਖਬਰ ਜ਼ਰੂਰ ਆਪਾਂ ਸਾਂਝੀ ਕਰਨੀ ਆ। ਅੱਜ ਅਮਰੀਕਨ ਜਿਹੜੇ ਲਾ ਮੇਕਰਸ ਆ ਉਹਨਾਂ ਨੇ 1984 ਦੇ ਵਿੱਚ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਉਹ ਜਿਹੜੇ ਲੋਕ ਕਤਲ ਹੋਏ ਸੀ ਉਹਨਾਂ ਨੂੰ ਯਾਦ ਕੀਤਾ ਹੈਗਾ। 1984 ਦੇ ਸਿੱਖ ਜੈਨੋਸਾਈਡ ਰਾਇਟਸ ਨਹੀਂ, ਸਿੱਖ ਜੈਨੋਸਾਈਡ ਦੇ ਸੰਬੰਧ ਦੇ ਵਿੱਚ ਜਿਹੜੇ ਪੈਂਸਿਲਵੇਨੀਆ ਦੇ ਕਾਂਗਰਸਮੈਨ ਹੈਗੇ ਆ ਬ੍ਰੈਂਡਨ ਬੋਇਲ, ਉਹਨਾਂ ਨੇ ਜਿਹੜਾ ਹਾਊਸ ਆਫ ਰਿਪਰੈਜ਼ੈਂਟੇਟਿਵ ਦੀ ਫਲੋਰ ਆ ਉੱਥੇ ਜਿੱਦਾਂ ਟਿਊਜ਼ਡੇ ਕੱਲ੍ਹ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਰਿਕੋਗਨਾਈਜ਼ ਕਰਦਾ ਆ ਨਵੰਬਰ 1984 ਦੇ ਵਿੱਚ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ ਆ, ਜਿਹਨੂੰ ਸਿੱਖ ਮੈਸਕਰੇ ਵੀ ਕਿਹਾ ਜਾਂਦਾ ਹੈਗਾ ਆ। ਤੇ ਕਹਿੰਦੇ ਵੀ ਐਂਟੀ ਸਿੱਖ
ਜਿਹੜਾ ਇਹ ਜੈਨੋਸਾਈਡ, ਕਈ ਜਗ੍ਹਾ ਰਾਇਟਸ ਲਿਖ ਦਿੰਦੇ ਆ, ਪਰ ਆਪਾਂ ਸਾਰਿਆਂ ਨੂੰ ਪਤਾ ਵੀ ਇਹ ਕਤਲੇਆਮ ਸੀ। ਰਾਇਟਸ ਉਹ ਹੁੰਦੇ ਆ ਜਦੋਂ ਦੋਨੋਂ ਇੱਕ ਦੂਜੇ ਨਾਲ ਲੜਦੇ ਆ। ਜੇ ਸਿੰਘਾਂ ਦੇ ਕੋਲ ਹਥਿਆਰ ਹੁੰਦੇ ਤਾਂ ਫੇਰ ਪਤਾ ਲੱਗਦਾ ਉਹਨਾਂ ਨੂੰ ਵੀ ਕੀ ਹੁੰਦੇ ਰਾਇਟਸ, ਪਰ ਉਹਨਾਂ ਨੇ ਉਸ ਟਾਈਮ ਦੇ ਉੱਤੇ ਨਹੀਂ ਗੱਲ ਮੰਨੀ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ। ਸੋ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਜਿਹੜੇ ਕਾਂਗਰਸਮੈਨ ਬ੍ਰੈਂਡਨ ਆ ਕਿਹਾ ਵੀ 500,000 ਸਿੱਖ ਜਿਹੜੇ ਆ USA ਦੇ ਵਿੱਚ ਰਹਿੰਦੇ ਆ। 130 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਜਦ ਦੇ ਸਿੱਖ ਇੱਥੇ ਰਹਿੰਦੇ ਆ। ਨਵੰਬਰ 1, 1984 ਨੂੰ ਉਸ ਟਾਈਮ ਦੀ ਜਿਹੜੀ ਦੁਸ਼ਟ ਪ੍ਰਾਈਮ ਮਿਨਿਸਟਰ ਸੀ, ਜਦੋਂ ਉਸ ਦਾ ਸੋਧਾ ਲਾਇਆ ਸੀ ਸਿੰਘਾਂ ਨੇ, ਉਸ ਤੋਂ ਬਾਅਦ ਆਮ ਜਿਹੜੇ ਸਿੱਖ ਸੀ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਵੀ ਨਹੀਂ ਸੀ ਉਸ ਦੇ ਨਾਲ, ਉਹਨਾਂ ਦਾ ਕਤਲੇਆਮ ਸ਼ੁਰੂ ਕੀਤਾ ਗਿਆ ਸੀ। ਦਿੱਲੀ ਨਹੀਂ ਇਕੱਲਾ, ਹੋਰ ਬੋਕਾਰੋ, ਹੋਰ ਇੰਡੀਆ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਹੀ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਹੈ। ਅਤੇ ਅਮਰੀਕਾ ਦੀ ਜਿਹੜੀ ਕਾਂਗਰਸ ਆ, ਉਹ ਕਹਿੰਦੇ ਵੀ ਐਜ਼ ਏ ਮੈਂ ਕਾਂਗਰਸਮੈਨ ਇਸ ਜਿਹੜਾ ਇਹ ਹਿਸਟੋਰਿਕ ਇੱਕ ਤਰ੍ਹਾਂ ਨਾਲ ਬਲੰਡਰ ਹੋਇਆ, ਹਿਸਟੋਰਿਕ ਸਟੈਪ ਜਿਹੜਾ ਹੈਗਾ ਆ, ਉਸ ਦੇ ਨਾਲ ਮੈਂ ਸਿੱਖਾਂ ਦੇ ਨਾਲ ਹਮਦਰਦੀ ਜਤਾਉਣਾ ਆ ਅਤੇ ਹਮੇਸ਼ਾ ਹੀ ਜਸਟਿਸ ਅਤੇ ਅਕਾਊਂਟੇਬਿਲਿਟੀ ਜਿਹੜੇ ਪਰਿਵਾਰ ਉੱਥੇ ਉਸ ਟਾਈਮ ਦੇ ਉੱਤੇ ਵਿਕਟਮ ਹੋਏ ਸੀ, ਉਹਨਾਂ ਦੇ ਨਾਲ ਆਪਾਂ ਸਾਥ ਦੇਵਾਂਗੇ। ਜੀ। ਤੇ ਖਬਰਾਂ ਦੀ ਜਿਹੜੀ ਹੁਣ ਸਮਾਪਤੀ ਆ, ਜਾਣ ਤੋਂ ਪਹਿਲਾਂ ਅੱਜ ਦੇ ਜਿਹੜੇ ਸਟਾਕ ਮਾਰਕੀਟ ਦਾ ਵੀ ਹਾਲ ਦੱਸਦੇ ਜਾਈਏ। ਡਾਓ ਜੋਨਸ ਦੀਆਂ ਜਿਹੜੀਆਂ ਪਲੰਘਾਂ ਆ ਉਹ ਤਾਂ ਵੱਲ ਨੂੰ ਹੀ ਜਿਹੜੀਆਂ ਚੱਲ ਰਹੀਆਂ ਨੇ। 105 ਪੁਆਇੰਟ ਅੱਜ ਫਿਰ ਵੱਧ ਕੇ ਬੰਦ ਹੋਇਆ ਕੱਲ ਦੇ ਮੁਕਾਬਲੇ 36,158 ਤੇ। S&P 30 ਪੁਆਇੰਟ ਵਧਿਆ 4661 ਦੇ ਉੱਤੇ। ਨੈਸਡੈਕ ਦੇ ਵਿੱਚ 162 ਪੁਆਇੰਟ ਵਧੇ 15,812 ਦੇ ਉੱਤੇ। ਸੋਨੇ ਦਾ ਭਾਅ $1,776 ਪ੍ਰਤੀ ਆਊਂਸ ਤੇ 10 ਈਅਰ ਯੀਲਡ 1.6% ਤੇ ਬਿਟਕੋਇਨ ਦੀ ਕੀਮਤ 62,704 ਤੇ ਰਹੀ। ਇੱਕ US ਡਾਲਰ ਦੀ ਕੀਮਤ ਜਿਹੜੀ ਆ ਇੰਡੀਆ ਦੇ 74 ਰੁਪਏ ਤੇ 44 ਪੈਸੇ ਦੇ ਬਰਾਬਰ ਰਹੀ ਆ। ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 24 ਸੈਂਟ ਦੇ ਬਰਾਬਰ ਰਹੀ ਆ। ਜੀ, ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਅਗਲੀ ਵਾਰ ਤੱਕ ਲਈ ਇਜਾਜ਼ਤ ਮੇਰੇ ਰਾਜਕਮੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।